ਪੰਜਾਬੀ ਰੇਡੀਓ US ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਕਿ ਪੰਜਾਬ ਭਰ ਦੇ ਵਿੱਚ ਜਾਂ ਭਾਰਤ ਭਰ ਦੇ ਵਿੱਚ ਜਿਹੜਾ ਕੀ ਕੁਝ ਚੱਲ ਰਿਹਾ ਹੈ ਉਸ ਤੇ ਕਰਾਂਗੇ ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਪਿਰਦੀ ਕਲੋਵਸ ਤੋਂ, ਅਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੈਲਮਾ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ, ਤਲਵਿੰਦਰ ਸਿੰਘ ਗਿੱਲ ਬੇਕਰਫੀਲਡ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਦੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਜਿਹੜੀਆਂ ਸੁਰਖੀਆਂ ਬਣੀਆਂ ਹੋਈਆਂ ਆ ਤੇ ਉਸ ਤਸਵੀਰ ਦੇ ਵਿੱਚ ਇਸ ਤਰ੍ਹਾਂ ਲੱਗਦੀ ਆ ਕਿ ਅੱਗ ਲੱਗੀ ਹੋਈ ਆ ਇੱਕ ਬੰਦੇ ਨੂੰ, ਪਰ ਉਸ ਦੀ ਖਬਰ ਤੇ ਇਸ ਤਰ੍ਹਾਂ ਉਹਨਾਂ ਨੇ ਲਿਖੀ ਹੋਈ ਆ ਕਿ ਜਿਹੜੇ ਟੀਚਰ ਆ ਬਠਿੰਡਾ ਦੇ ਵਿੱਚ EGS ਦੇ, ਉਹ ਇੱਕ ਅਧਿਆਪਕ ਨੇ ਅੱਗ ਦੇ ਵਿੱਚ ਛਾਲ ਮਾਰੀ ਤੇ ਹਾਲਾਤ ਗੰਭੀਰ ਬਣੇ ਹੋਏ ਆ। ਤੇ ਨਾਲ ਜਿਹੜੇ ਸੰਗਠਨ ਆ ਉਹ ਕਹਿੰਦੇ ਸੰਘਰਸ਼ ਹੋਰ ਤੇਜ਼ ਕਰਾਂਗੇ। ਬਿਲਕੁਲ ਜੀ, ਜਿਹੜੀ ਇਹ ਕੱਲ ਜਿਹੜੀ ਘਟਨਾ ਵਾਪਰੀ ਹੈ ਜੀ ਬਠਿੰਡੇ ਦੇ ਵਿੱਚ, ਐਕਚੁਅਲੀ ਚੱਲ ਤਾਂ ਇਹਨਾਂ ਦਾ ਜਿਹੜਾ ਜੀ ਉਹ ਸੰਘਰਸ਼ ਰਿਹਾ ਕਈ ਮਹੀਨਿਆਂ ਤੋਂ। ਗੱਲਬਾਤ ਜਿਹੜੀ ਹੈ ਜੀ ਉਹ ਸਰਕਾਰ ਸੁਣ ਨਹੀਂ ਰਹੀ। ਜਿਹੜੇ ਟੈਂਕੀਆਂ ਤੇ ਚੜੇ ਹੋਏ ਨੇ ਉਹ ਵੀ ਇਹਨਾਂ ਦੇ ਕੁਝ ਜਿਹੜੇ ਜੀ ਉਹ ਸਾਥੀ ਨੇ EGS ਵਾਲੇ। ਇਸ ਵੇਲੇ ਜਿਹੜਾ ਇਹ ਸਿਮਰਜੀਤ ਸਿੰਘ ਸਮਰਾ ਗਰੀਬ ਪਰਿਵਾਰ ਦੇ ਵਿੱਚੋਂ ਆ, ਇਹ ਮਾਨਸਾ ਤੋਂ ਜਿਹੜਾ ਜੀ ਉਹ ਕਿਹਾ ਜਾ ਰਿਹਾ ਹੈ, ਇਹਨੇ ਜਿਹੜੀ ਇਹਦੀ ਜ਼ਮੀਨ ਜਾਇਦਾਦ ਵੀ ਜਿਹੜੀ ਹੈ ਜੀ ਉਹ ਵਿਕ ਗਈ ਹੋਈ ਹੈ, ਬਹੁਤੀ ਹੈ ਨਹੀਂ ਘਰ ਦੇ ਵਿੱਚ ਸਮਰਜੀਤ ਸਿੰਘ। ਔਰ ਇਹਨੇ ਜਿਹੜਾ ਜੀ ਬਿਨਾਂ ਦੱਸੇ ਤੋਂ ਆਪਣੇ ਸਾਥੀਆਂ ਨੂੰ ਆਪਣੇ ਉੱਤੇ ਪੈਟਰੋਲ ਜਿਹੜਾ ਛਿੜਕ ਲਿਆ ਸੀਗਾ, ਔਰ ਜਿਹੜਾ ਪੁਤਲਾ ਫੂਕਿਆ ਜਾ ਰਿਹਾ ਸੀਗਾ ਉਹਦੇ ਵਿੱਚ ਇਹ ਲੰਘ ਗਿਆ ਔਰ ਪੈਟਰੋਲ ਨੂੰ ਇੱਕਦਮ ਅੱਗ ਜਿਹੜੀ ਜੀ ਉਹ ਫੜ ਗਈ। ਔਰ ਉਸ ਤੋਂ ਬਾਅਦ ਇਹ ਘਟਨਾ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਬੜੀ ਬਹੁਤ ਜ਼ਿਆਦਾ ਜਿਹੜੀ ਹੈ ਜੀ ਉਹ ਚਰਚਾ ਹੋਈ ਆ। ਔਰ ਜਿਹੜੀਆਂ ਜਥੇਬੰਦੀਆਂ ਨੇ ਉਹ ਇਹ ਕਹਿੰਦੀਆਂ ਨੇ ਕਿ ਸਾਡੀ ਗੱਲ ਜਿਹੜੀ ਆ ਉਹ ਸੁਣੀ ਹੋਈ ਨਹੀਂ ਗਈ, ਇਸ ਕਰਕੇ ਉਹ ਕਹਿੰਦੇ ਕਿ ਅਸੀਂ ਆਪਣਾ ਸੰਘਰਸ਼ ਜਿਹੜਾ ਜੀ ਉਹ ਹੋਰ ਤੇਜ਼ ਕਰਾਂਗੇ। ਜਿਹੜੀ ਸਰਕਾਰ ਹੈ ਆਈ ਥਿੰਕ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਜੀ ਉਹ ਫਸੀ ਆ, ਔਰ ਉਹਦੇ ਕੋਲੇ ਜਵਾਬ ਦੇਣ ਨੂੰ ਤਾਂ ਹੈ ਨੀਗਾ। ਜਿਹੜਾ ਇੱਕ ਵਿਧਾਨ ਸਭਾ ਦਾ ਸੈਸ਼ਨ ਸਪੈਸ਼ਲੀ ਤੌਰ ਦੇ ਉੱਤੇ ਸੱਦਿਆ ਗਿਆ ਸੀਗਾ, ਕੱਚੇ ਜਿਹੜੇ ਸੀਗੇ ਉਹਨਾਂ ਨੂੰ ਪੱਕਿਆਂ ਕਰਨ ਦਾ, ਉਹਦੇ ਬਾਰੇ ਨਵੀਂ ਜਿਹੜੀ ਕੰਟਰੋਵਰਸੀ ਪਿਛਲੇ ਦਿਨਾਂ ਤੋਂ ਛਿੜ ਪਈ ਆ ਕਿ 11 ਦੇ ਵਿੱਚ ਜਿਹੜਾ ਆਰਡੀਨੈਂਸ ਪਾਸ ਕੀਤਾ ਹੋਇਆ ਉਹਦੇ ਤਹਿਤ ਉਹ ਵੀ ਪੱਕੇ ਨਹੀਂ ਕੀਤੇ ਜਾ ਸਕਦੇ। ਮੁਲਾਜ਼ਮ ਵਰਗ ਜਿਹੜਾ ਜੀ ਉਹ ਇਹ ਸੋਚਦਾ ਕਿ ਇਹ ਚੋਣਾਂ ਦਾ ਮੌਕਾ ਆ, ਇਸ ਮੌਕੇ ਦੇ ਉੱਤੇ ਸਰਕਾਰ ਹੋ ਸਕਦੀ ਆ ਉਹਨਾਂ ਦੇ ਬਾਰੇ ਦੇ ਵਿੱਚ ਕੋਈ ਐਲਾਨ ਜਿਹੜਾ ਜੀ ਉਹ ਕਰ ਦੇਵੇ। ਪਰ ਇਹ ਤਕਰੀਬਨ ਵਕਤ ਵਿਹਾ ਚੁੱਕਾ ਹੋਇਆ ਮੁੱਦਾ ਹੈ ਜੀ। ਹੁਣ ਇਹਦੇ ਉੱਤੇ ਕੋਈ ਐਲਾਨ ਹੋਣ ਦੀ ਸੰਭਾਵਨਾ ਕਿਸੇ ਪਾਸੇ ਤੋਂ ਕੋਈ ਜਿਹੜੀ ਹੈ ਜੀ ਉਹ ਨਜ਼ਰ ਨਹੀਂ ਆਉਂਦੀ। ਇਹ ਤਾਂ ਹੁਣ ਜਿਹੜੇ ਸੰਘਰਸ਼ ਕਰ ਰਹੇ ਜਿਹੜਾ ਮੁਲਾਜ਼ਮ ਵਰਗ ਹੈ ਜੀ ਉਹਨਾਂ ਨੂੰ ਹੀ ਸੋਚਣਾ ਪੈਣਾ ਹੈ ਕਿ ਉਹਨਾਂ ਨੇ ਕਿਹੜੇ ਤਰੀਕੇ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਨੇ ਉਹ ਲਾਗੂ ਕਰਵਾਉਣੀਆਂ ਨੇ, ਜਾਂ ਫਿਰ ਜਿਨ੍ਹਾਂ ਨੇ ਲਾਗੂ ਨਹੀਂ ਕੀਤੀਆਂ ਉਹਨਾਂ ਦੇ ਨਾਲ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਸਿੱਝਣਾ। ਪਰ ਇੰਨਾ ਜ਼ਰੂਰ ਹੈ ਜੀ ਕਿ ਇਹ ਬੜੀ ਘਟਨਾ ਜਿਹੜੀ ਆ ਮਾੜੀ ਆ, ਉਹ ਕਿਸੇ ਨੂੰ ਜਿਹੜਾ ਜੀ ਉਹ ਸੁਸਾਈਡ ਕਰਨ ਵੱਲ ਨੂੰ ਤੁਰਨਾ ਨਹੀਂ ਚਾਹੀਦਾ। ਪਰ ਇੰਨਾ ਹੈ ਕਿ ਜਿਹੜੀ ਜਥੇਬੰਦੀ ਆ ਉਹ ਇਸ ਤਰੀਕੇ ਦੇ ਨਾਲ ਸੋਚਦੀ ਆ ਕਿ ਮਾੜਾ ਜ਼ਰੂਰ ਹੋਇਆ, ਪਰ ਉਹਨੇ ਆਪਣੀਆਂ ਜਿਹੜੀਆਂ ਮੰਗਾਂ ਸੀਗੀਆਂ ਉਹਨੂੰ ਪੰਜਾਬ ਲੈਵਲ ਦੇ ਉੱਤੇ ਹੀ ਨਹੀਂ ਬਲਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਜੀ ਉਹ ਪਹੁੰਚਾ ਦਿੱਤਾ। ਇਹ ਵਿਅਕਤੀ ਸਮਰਜੀਤ ਸਿੰਘ ਜਿਹੜਾ ਜੀ ਉਹ ਇਸ ਵੇਲੇ ਫਰੀਦਕੋਟ ਦੇ ਵਿੱਚ ਜੇਰੇ ਇਲਾਜ ਆ। 50% ਦੇ ਕਰੀਬ ਉਹ ਜਿਹੜਾ ਜੀ ਉਹ ਸੜ ਚੁੱਕਾ ਹੋਇਆ, ਉਹਦੀ ਧੌਣ ਉਹਦੇ ਮੂੰਹ ਦੇ ਉੱਤੇ ਜਿਹੜਾ ਜੀ ਜ਼ਿਆਦਾ ਸੇਕ ਜਿਹੜਾ ਉਹ ਲੱਗਿਆ ਜੀ। ਸੋ ਜਿਹੜੀਆਂ ਇਹ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਅੱਜ ਨਵੇਂ ਸੰਘਰਸ਼ ਦਾ ਜਿਹੜਾ ਜੀ ਉਹ ਐਲਾਨ ਕੀਤਾ ਜਾਊਗਾ। ਉਧਰ ਫਰੀਦਕੋਟ ਦੇ ਵਿੱਚ ਜਿਹੜੇ ਡਾਕਟਰ ਨੇ ਜੀ ਉਹ ਹੜਤਾਲ ਦੇ ਉੱਤੇ ਜਾ ਰਹੇ ਨੇ। ਉਹ ਕਹਿੰਦੇ ਪੁਲਿਸ ਸਾਨੂੰ ਬਿਨਾਂ ਮਤਲਬ ਤੋਂ ਆ ਕੇ ਜਿਹੜੇ ਜੀ ਉਹ ਦਬਕੇ ਮਾਰ ਰਹੀ ਹੈ, ਇਸ ਕਰਕੇ ਉਹਨਾਂ ਨੇ ਅੱਜ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਹਾਂ ਜੀ, ਬਿਲਕੁਲ। ਤੇ ਅੱਗੇ ਆਪਾਂ ਨੋਟ ਬਦਲੀ ਦੀ ਗੱਲ ਕਰਦੇ ਹਾਂ ਕਿ ਨੋਟ ਬਦਲੀ ਕਰਕੇ ਲੋਕ ਤਰਾ ਕਰ ਰਹੇ ਆ। ਵਿੱਚ ਕਦੀ ਕੋਈ ਬਿਆਨ ਆ ਜਾਂਦਾ, ਕਦੀ ਕੋਈ ਬਿਆਨ ਆ ਜਾਂਦਾ, ਪੈਸੇ ਜਮ੍ਹਾਂ ਕਰਾ ਸਕਦੇ ਜਾਂ ਨਹੀਂ ਕਰਾ ਸਕਦੇ, ਪਤਾ ਨਹੀਂ ਜ਼ਿੰਮੇਵਾਰੀਆਂ ਇਹਨਾਂ ਦੀਆਂ ਕਿੱਥੇ ਘੱਟ ਗਈਆਂ। RBI ਦਾ ਇੱਕ ਹੋਰ ਨਵਾਂ ਬਿਆਨ ਆ ਗਿਆ ਕਿ ਜਿਹੜੀ ਨੋਟ ਬਦਲੀ ਆ, ਜਿਹੜੇ ਪੈਸੇ ਜਮ੍ਹਾਂ ਕਰਾਉਣੇ ਆ ਉਹਨਾਂ ਨੂੰ ਹੁਣ ਪੁੱਛਿਆ ਨਹੀਂ ਜਾਊਗਾ, ਜਦ ਕਿ ਕੁਛ ਦਿਨ ਪਹਿਲੇ ਇਹਨਾਂ ਨੇ ਕਿਹਾ ਸੀ ਕਿ ਪੈਸੇ ਜਮ੍ਹਾਂ ਕਰਾਉਣ ਦੀ ਉਸ ਦੀ ਪੁੱਛਗਿੱਛ ਹੋਊਗੀ। ਜੀ ਇੱਕ ਜਿਹੜੀ ਪੁੱਛਗਿੱਛ ਦੀ ਗੱਲ ਸੀਗੀ, ਇੱਕ ਬੜੀ ਘੁੰਮਦੀ ਰਹੀ ਸੋਸ਼ਲ ਮੀਡੀਆ ਦੇ ਉੱਤੇ, ਜਿਹੜਾ ਲਿਖਿਆ ਜਾਂਦਾ 2 ਲਾਈਨਾਂ ਦੇ ਵਿੱਚ ਪੁੱਛਗਿੱਛ ਕਰਕੇ ਕਿ ਕੀ ਕਾਰਨ ਹੈ।
ਤੁਸੀਂ ਇਹ ਨੋਟ ਪਹਿਲਾਂ ਬਦਲਵਾਏ ਕਿਉਂ ਨਹੀਂ, ਇਹ ਆਰਡੀਨੈਂਸ ਜਾਰੀ ਹੋਇਆ ਸੀਗਾ। ਤੇ ਇੱਕ ਬੰਦੇ ਨੇ 2 ਲਾਈਨਾਂ ਲਿਖੀਆਂ ਸੀਗੀਆਂ ਕਿ ਮੈਂ ਪ੍ਰਧਾਨ ਮੰਤਰੀ ਦੇ ਕਹੇ ਦੇ ਉੱਤੇ ਅਮਲ ਕੀਤਾ। ਉਹਨਾਂ ਕਿਹਾ ਸੀਗਾ 30 ਦਸੰਬਰ ਤੱਕ ਬਦਲਵਾ ਸਕਦੇ ਹੋ। ਮੈਨੂੰ ਨਹੀਂ ਸੀ ਪਤਾ ਕਿ ਉਹ ਆਪਣੇ ਜ਼ੁਬਾਨ ਤੋਂ ਮੁੱਕਰ ਜਾਣਗੇ, ਇਸ ਕਰਕੇ ਮੈਂ ਪਹਿਲਾਂ ਜਿਹੜੇ ਉਹ ਨਹੀਂ ਬਦਲਵਾਏ। ਤੋ ਇਹ ਐਕਚੁਅਲੀ ਬੇਸ਼ੱਕ ਇਹ ਛੋਟੀ ਜਿਹੀ ਗੱਲ ਹੋਵੇ, ਪਰ ਇਹਦੇ ਪਿੱਛੇ ਮਾਇਨੇ ਤਾਂ ਬਹੁਤ ਵੱਡੇ ਨੇ ਨਾ। ਅਗਲੇ ਬੰਦੇ ਨੇ ਸਵਾਲ ਤਾਂ ਇੱਕ ਵੱਡਾ ਖੜਾ ਕੀਤਾ। RBI ਦਾ ਇਹ ਨਹੀਂ ਪਤਾ ਲੱਗਦਾ ਕਿ ਉਹਨੇ ਕਿਹੜਾ ਘੰਟੇ ਜਿਹੜਾ ਜੀ ਉਹ ਹੁਕਮ ਜਾਰੀ ਕਰਨਾ ਤੇ ਅਗਲੇ ਘੰਟੇ ਕਦੋਂ ਉਹਨੂੰ ਜਿਹੜਾ ਉਹ ਵਾਪਸ ਲੈ ਲੈਣਾ। 5000 ਰੁਪਏ ਦਾ ਜਿਹੜਾ ਮਾਮਲਾ ਸੀਗਾ ਕਿ 5000 ਤੱਕ ਹੀ ਤੁਸੀਂ ਜਮ੍ਹਾਂ ਕਰਾ ਸਕਦੇ ਹੋ, ਉਹ ਵੀ ਤੁਹਾਨੂੰ ਪੁੱਛ ਜਿਹੜੀ ਪੜਤਾਲ ਆ ਉਹ ਕੀਤੀ ਜਾਊਗੀ, ਕਿੱਥੋਂ ਲਿਆਂਦੇ, ਕਿੰਨੇ ਨੇ, ਕੀ ਨੇ, ਇਹਦੇ ਬਾਰੇ। ਹੁਣ ਇਹ ਹੁਕਮ ਜਿਹੜਾ ਜੀ ਉਹ ਵਾਪਸ ਲੈ ਲਿਆ ਗਿਆ। ਇਹ ਕਿਹਾ ਗਿਆ ਜੀ ਕਿ ਕੋਈ ਪੁੱਛਗਿੱਛ ਅਜੇ ਜਿਹੜੀ ਆ ਉਹ ਨਹੀਂ ਹੋਊਗੀ, ਤੁਸੀਂ ਆਪਣੇ ਪੈਸੇ ਜਿਹੜੇ ਆ ਜੀ ਉਹ ਆਰਾਮ ਦੇ ਨਾਲ ਕਰਾ ਸਕਦੇ ਹੋ। ਬੈਂਕਾਂ ਵਾਲੇ ਜਿਹੜੇ ਨੇ ਜੀ ਉਹ ਆਪ ਭੰਬਲ ਭੂਸੇ 'ਚ ਪਏ ਹੋਏ ਨੇ ਕਿ ਉਹ ਕਰਨ ਤਾਂ ਕੀ ਕਰਨ। ਇੱਕ ਹੁਕਮ ਕੋਈ ਆਉਂਦਾ, ਅਜੇ ਉਹ ਗਾਹਕਾਂ ਨੂੰ ਦੱਸ ਕੇ ਹਟਦੇ ਨੇ ਤੇ ਅਗਲਾ ਹੁਕਮ ਆ ਜਾਂਦਾ, ਇਹ ਹਟ ਗਿਆ। ਜਿਹੜੇ ਪਹਿਲਾਂ ਗਾਹਕ ਆਏ ਉਹਨਾਂ ਦੇ ਗੱਲ ਪੈਂਦੇ ਫਿਰਦੇ ਨੇ ਕਿ ਸਾਡੇ ਤੁਸੀਂ ਬਦਲੇ ਨਹੀਂ, ਹੁਣ ਜਿਹੜੇ ਨਵੇਂ ਆ ਰਹੇ ਉਹਨਾਂ ਦੇ ਤੁਸੀਂ ਜਿਹੜਾ ਜੀ ਉਹ ਬਦਲ ਸਕਦੇ ਹੋ। ਜਿਹੜੇ RBI ਨੇ ਕਿਹਾ ਜੀ ਕਿ ਨੋਟਬੰਦੀ ਲਾਗੂ ਹੋਣ ਤੋਂ ਬਾਅਦ ਬੈਂਕਾਂ ਨੇ ਲੋਕਾਂ ਨੂੰ ਜਿਹੜੀ ਕਰੀਬ 6 ਲੱਖ ਕਰੋੜ ਦੇ ਕਰੰਸੀ ਜਿਹੜੀ ਆ ਉਹ ਜਾਰੀ ਕੀਤੀ ਆ। ਉਹਨਾਂ ਨੇ ਕਿਹਾ ਕਿ 220 ਕਰੋੜ ਦੇ 500 ਤੇ 2000 ਰੁਪਏ ਦੇ ਜਿਹੜੇ ਨਵੇਂ ਨੋਟ ਨੇ ਉਹ 19 ਦਸੰਬਰ ਤੱਕ ਜਾਰੀ ਜਿਹੜੇ ਜੀ ਉਹ ਕੀਤੇ ਜਾ ਚੁੱਕੇ ਨੇ ਜੀ। ਇਹ ਵੀ ਕਿਹਾ ਜਾ ਰਿਹਾ ਜੀ ਕਿ ਚੈੱਕਾਂ ਤੇ ਇਲੈਕਟ੍ਰੋਨਿਕ ਜਿਹੜਾ ਤਰੀਕੇ ਦੇ ਰਾਹੀਂ ਤਨਖਾਹਾਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ। ਹੁਣ ਤਨਖਾਹਾਂ ਜਿਹੜੀਆਂ ਕੈਸ਼ ਨਹੀਂ ਦਿੱਤੀਆਂ ਜਾਣਗੀਆਂ, ਸਾਰੀਆਂ ਅਕਾਊਂਟ ਦੇ ਵਿੱਚ ਜਮ੍ਹਾਂ ਹੋਣਗੀਆਂ। ਜਿਸ ਚੀਜ਼ ਨੂੰ ਸਰਕਾਰ ਇੱਕ ਪ੍ਰਚਾਰ ਰਹੀ ਹੈ ਬਹੁਤ ਵੱਡੇ ਪੱਧਰ ਦੇ ਉੱਤੇ, ਜਿਹੜੇ ਕਿ ਤੁਸੀਂ ਮੋਬਾਇਲ ਫੋਨ ਦੇ ਰਾਹੀਂ ਜਿਹੜਾ ਜੀ ਇਹਦੀ ਅਦਾਇਗੀ ਕਰ ਸਕਦੇ ਹੋ। ਤਾਂ ਜਿਹੜਾ ਮੋਬਾਇਲ ਫੋਨ ਹੈ ਜੀ ਉਹਦੇ ਉੱਤੇ ਪਾਬੰਦੀ ਆ ਪੈਟਰੋਲ ਪੰਪਾਂ ਦੇ ਉੱਤੇ ਲਿਜਾਣ ਦੇ ਵਾਸਤੇ। ਤੇ ਪੈਟਰੋਲ ਪੰਪ ਦੇ ਸਾਹਮਣੇ ਜਦੋਂ ਤੁਸੀਂ ਮੋਬਾਇਲ ਫੋਨ ਦੇ ਨਾਲ ਇਹਨੂੰ ਪੇਮੈਂਟ ਕਰਦੇ ਹੋ ਤਾਂ ਇੱਕ ਨਵੀਂ ਮੁਸੀਬਤ ਜਿਹੜੀ ਹੈ ਜੀ ਉਹ ਪੈਟਰੋਲ ਪੰਪਾਂ ਦੇ ਉੱਤੇ ਖੜੀ ਹੋ ਸਕਦੀ ਹੈ, ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਪਹਿਲਾਂ ਵਾਪਰ ਚੁੱਕੀਆਂ ਨੇ ਕਿ ਮੋਬਾਇਲ ਫੋਨ ਯੂਜ਼ ਕਰਦਿਆਂ ਉੱਥੇ ਅੱਗ ਜਿਹੜੀ ਆ ਉਹ ਲੱਗੀ ਹੈ। ਸਰਕਾਰ ਕਹਿੰਦੀ ਹੈ ਪੈਟਰੋਲ ਪੰਪਾਂ ਦੀ ਅਦਾਇਗੀ ਮੋਬਾਇਲ ਫੋਨ ਦੇ ਰਾਹੀਂ ਕਰੋ। ਸੋ ਇਹ ਨਵੀਂ ਮੁਸੀਬਤ ਜਿਹੜੀ ਹੈ ਜੀ ਉਹ ਲੋਕਾਂ ਨੂੰ ਹੈ। ਜਿਹੜੇ ਪੈਟਰੋਲ ਪੰਪਾਂ ਵਾਲੇ ਆ ਜੀ ਉਹ ਪੈਟਰੋਲ ਪਾਉਣਾ ਤਾਂ ਚਾਹੁੰਦੇ ਆ, ਪਰ ਨਾਲ ਦੀ ਨਾਲ ਵੱਡੇ ਵੱਡੇ ਸਾਈਨ ਵੀ ਲਾਏ ਹੋਏ ਆ ਕਿ ਇੱਥੇ ਮੋਬਾਇਲ ਫੋਨ ਜਿਹੜਾ ਜੀ ਉਹ ਨਾ ਵਰਤਿਆ ਜਾਵੇ। ਸੋ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਜੀ ਲੋਕਾਂ ਨੂੰ ਇਹਦੇ 'ਚ ਪਤਾ ਹੀ ਨਹੀਂ ਲੱਗ ਰਿਹਾ ਕਿ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ। ਤੇ ਸਵੇਰੇ ਉੱਠ ਕੇ ਜਿਹੜਾ ਪਤਾ ਲੱਗਦਾ ਵੀ ਜਿਹੜਾ ਕੱਲ ਫੈਸਲਾ ਆਇਆ ਸੀ ਉਹ ਅੱਜ ਬਦਲ ਗਿਆ ਤੇ ਅੱਜ ਨਵਾਂ ਫੈਸਲਾ ਆ ਹੋਊਗਾ ਜੀ। ਬਿਲਕੁਲ ਜੀ, ਜਿਸ ਤਰ੍ਹਾਂ ਦਾ ਸੁਪਨਾ ਆਉਂਦਾ ਹੈ ਤੇ ਉਸੇ ਤਰ੍ਹਾਂ ਦਾ ਇਹ ਸੁਪਨਾ ਸਵੇਰ ਨੂੰ ਉੱਠ ਕੇ ਦੱਸ ਦਿੰਦੇ ਆ। ਤੇ ਅੱਗੇ ਹੁਣ ਆਉਂਦੇ ਆ ਸਿਆਸਤ ਵੱਲ ਜੀ। ਸ਼ੇਰ ਸਿੰਘ ਘੁਬਾਇਆ ਦੇ ਪਰਿਵਾਰ ਕਰਕੇ ਬਾਦਲ ਪਰਿਵਾਰ ਫਿਕਰ ਦੇ ਵਿੱਚ, ਤੇ ਇਸੇ ਕਰਕੇ ਸੁਖਬੀਰ ਬਾਦਲ ਹੋਰਾਂ ਦੀ ਜਿਹੜੀ ਸੀਟ ਆ ਉਸ ਤੇ ਸਵਾਲ। ਬਿਲਕੁਲ ਜੀ, ਐਕਚੁਅਲੀ ਇਹਦੇ ਉੱਤੇ ਸਵਾਲੀਆ ਚਿੰਨ੍ਹ ਤਾਂ ਜਿਹੜੇ ਆ ਜੀ ਉਹ ਖੜੇ ਪਿਛਲੇ ਦਿਨਾਂ ਤੋਂ ਹੋ ਰਹੇ ਸਨ। ਸ਼ੇਰ ਸਿੰਘ ਘੁਬਾਇਆ ਹੋਰਾਂ ਦੇ ਕਾਂਗਰਸ ਦੇ ਨਾਲ ਜਿਹੜਾ ਜੀ ਉਹ ਹੱਥ ਮਿਲਾਉਣ ਦੀ ਵਜ੍ਹਾ ਕਰਕੇ, ਪਰ ਜਿਵੇਂ ਵਿਜੀਲੈਂਸ ਦਾ ਘੇਰਾ ਜਿਹੜਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ, ਉਹਦੇ ਤੋਂ ਬਾਅਦ ਸ਼ੇਰ ਸਿੰਘ ਘੁਬਾਇਆ ਇਹ ਕਿਹਾ ਜਾ ਰਿਹਾ ਜੀ ਕਿ ਉਹਨੇ ਇਹ ਸੋਚ ਲਿਆ ਸੀਗਾ ਕਿ ਜਾਣਾ ਤਾਂ ਹੈਗਾ ਉਹਨੇ, ਪਰ ਉਹ ਅਟਕ ਗਏ ਕੁਝ ਸਮੇਂ ਦੇ ਵਾਸਤੇ। ਸ਼ੇਰ ਸਿੰਘ ਘੁਬਾਇਆ ਆਪ ਨਹੀਂ ਗਏ, ਆਪ ਨਹੀਂ ਜਾ ਸਕਦੇ, ਜੇ ਜਾਣਗੇ ਤਾਂ ਉਹਨਾਂ ਦੀ ਮੈਂਬਰ ਪਾਰਲੀਮੈਂਟ ਜਿਹੜੀ ਹੈ ਜੀ ਉਹ ਚਲੇ ਜੂਗੀ। ਉਹ ਇਸ ਗੱਲ ਦੇ ਉੱਤੇ ਹੁਣ ਅਟਕਣਗੇ ਕਿ ਅਕਾਲੀ ਦਲ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦੇਵੇ ਤੇ ਉਹ ਆਜ਼ਾਦ ਤੌਰ ਦੇ ਉੱਤੇ MP ਜਿਹੜੇ ਆ ਜੀ ਉਹ ਬਣੇ ਰਹਿਣ। ਅਕਾਲੀ ਦਲ ਇਹ ਕਦੋਂ ਫੈਸਲਾ ਲੈਂਦਾ, ਲੈ ਤਾਂ ਉਹਨੇ ਲੈਣਾ ਜੀ, ਅੱਜ ਲੈ ਲੇ ਕੱਲ ਲੈ ਲੇ, ਤੋ ਉਹਨੂੰ ਜਿਹੜਾ ਜੀ ਪਾਰਟੀ ਦੇ ਵਿੱਚੋਂ ਕੱਢਿਆ ਜਾਊਗਾ। ਦਿੱਲੀ ਦੇ ਵਿੱਚ ਜਿਹੜਾ ਜੀ ਦਵਿੰਦਰ ਘੁਬਾਇਆ, ਜਿਹੜਾ ਸ਼ੇਰ ਸਿੰਘ ਘੁਬਾਇਆ ਦਾ ਮੁੰਡਾ ਤੇ ਉਹਦਾ ਭਰਾ ਜਿਹੜਾ ਜੀ, ਇਹ ਦੋਨੋਂ ਕਾਂਗਰਸ ਦੇ ਵਿੱਚ ਸ਼ਾਮਲ ਜਿਹੜੇ ਆ ਜੀ ਉਹ ਹੋ ਗਏ ਆ। ਜਿਹੜੀਆਂ ਕੋਈ 5 ਸੀਟਾਂ ਨੇ ਜਿਹਦੇ ਉੱਤੇ ਰਾਏ ਸਿੱਖ ਬਰਾਦਰੀ ਜਿਹੜੀ ਆ ਉਹਨਾਂ ਦਾ ਦਬਦਬਾ ਹੈਗਾ, ਫਾਜ਼ਿਲਕਾ, ਜਲਾਲਾਬਾਦ, ਗੁਰੂ ਹਰਸਹਾਏ, ਬੱਲੂਆਣਾ ਤੇ ਫਿਰੋਜ਼ਪੁਰ ਜਿਹੜਾ ਦਿਹਾਤੀ, ਇਹਦੇ ਉੱਤੇ ਜਿਹੜਾ ਜੀ ਉਹ ਅਕਾਲੀ ਦਲ ਨੂੰ ਸਿੱਧਾ ਨੁਕਸਾਨ ਇਹਦੇ ਨਾਲ ਜਿਹੜਾ ਜੀ ਉਹ ਹੋ ਸਕਦਾ। ਖੈਰ ਅਕਾਲੀ ਦਲ ਹੋ ਸਕਦਾ 4 ਸੀਟਾਂ ਦੇ ਬਾਰੇ ਦੇ ਵਿੱਚ ਬਹੁਤਾ ਨਾ ਸੋਚੇ, ਫਾਜ਼ਿਲਕਾ, ਗੁਰੂ ਹਰਸਹਾਏ, ਬੱਲੂਆਣਾ, ਫਿਰੋਜ਼ਪੁਰ ਦਿਹਾਤੀ, ਪਰ ਜਲਾਲਾਬਾਦ ਵਾਲੀ ਜਿਹੜੀ ਸੀਟ ਹੈ ਜੀ ਉਹਦੇ ਬਾਰੇ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨੇ ਉਹ ਅਕਾਲੀ ਦਲ ਦੀਆਂ ਵੱਡੀਆਂ ਵੱਧ ਗਈਆਂ, ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰੀ ਘੁਬਾਇਆ ਪਰਿਵਾਰ ਦੇ ਨਾਲ ਤੇ ਰਾਏ ਸਿੱਖ ਬਰਾਦਰੀ ਦੇ ਨਾਲ ਵਿਗਾੜਨ ਤੋਂ ਬਾਅਦ
ਜਲਾਲਾਬਾਦ ਸੀਟ ਲੜ ਸਕਦੇ ਆ, ਇਹ ਵੱਡਾ ਸਵਾਲ ਜਿਹੜਾ ਜੀ ਉਹ ਖੜਾ ਹੋ ਗਿਆ। ਵੈਸੇ ਜਿਹੜੀਆਂ ਕਨਸੂਆਂ ਆ ਰਹੀਆਂ ਨੇ ਪਹਿਲਾਂ ਤੋਂ ਇਹ ਆ ਰਹੀਆਂ ਨੇ ਕਿ ਉਹ ਇਸ ਸੀਟ ਤੋਂ ਪਿੱਛੇ ਜੀ ਹੱਟਦੇ ਨਜ਼ਰ ਆ ਰਹੇ ਨੇ, ਕਿਉਂਕਿ ਉੱਥੋਂ ਇੱਕ ਤਕੜੀ ਟੱਕਰ ਦੇ ਰਹੇ ਨੇ ਉਹਨਾਂ ਨੂੰ ਭਗਵੰਤ ਮਾਨ ਹੋਰੀ, ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨੇ ਗਏ ਨੇ ਉਮੀਦਵਾਰ। ਸੋ ਆਉਂਦੇ ਦਿਨਾਂ ਦੇ ਦੌਰਾਨ ਜੇ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਹੋਰੀ ਕਿਨਾਰਾ ਕਰਦੇ ਨੇ, ਕਿਸੇ ਹੋਰ ਸੁਰੱਖਿਅਤ ਸੀਟ ਵੱਲ ਨੂੰ ਜਾਂਦੇ ਨੇ, ਤਾਂ ਨਿਰਸੰਦੇਹ ਇਹ ਅਕਾਲੀ ਦਲ ਦੇ ਵਾਸਤੇ ਵੀ ਝਟਕਾ ਹੋਊਗਾ ਕਿ ਉਹਦਾ ਜਿਹੜਾ ਪ੍ਰਧਾਨ ਹੈ ਉਹੀ ਜਿਹੜਾ ਜੀ ਆਪਣੀ ਸੀਟ ਛੱਡ ਗਿਆ ਤੇ ਦੂਸਰੀ ਜਗ੍ਹਾ ਦੇ ਉੱਤੇ ਚਲੇ ਗਿਆ, ਔਰ ਜਿਹੜੀ ਤੀਸਰੀ ਧਿਰ ਹੈ ਆਮ ਆਦਮੀ ਪਾਰਟੀ, ਉਹਦੇ ਵੱਲੋਂ ਇਹ ਜਿਹੜਾ ਜੀ ਉਹਨੂੰ ਘੇਰਨ ਦੇ ਯਤਨ ਕੀਤੇ ਜਾਣਗੇ ਕਿ ਉਹ ਸਾਡੇ ਚੈਲੰਜ ਕਰਕੇ ਜਿਹੜਾ ਜੀ ਇੱਥੋਂ ਸੀਟ ਛੱਡ ਕੇ ਚਲੇ ਗਿਆ। ਹਾਲਾਤ ਜਿਹੜੀ ਹੈ ਜੀ ਉਹ ਪਤਲੀ ਹੋ ਗਈ ਸ਼ੇਰ ਸਿੰਘ ਘੁਬਾਇਆ ਹੋਰਾਂ ਦੇ ਕਾਂਗਰਸ ਦੇ ਵਿੱਚ ਜਾਣ ਦੇ ਨਾਲ, ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਹੋਰਾਂ ਦੀ। ਜੀ ਤੇ ਅੱਗੇ ਆਪਾਂ ਲੰਬੀ ਦੀ ਵੀ ਗੱਲ ਕਰ ਰਹੇ ਲਈਏ, ਉਸ ਦੇ ਵਿੱਚ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਘੇਰਨ ਦੀਆਂ ਤਿਆਰੀਆਂ ਆਮ ਆਦਮੀ ਪਾਰਟੀ ਵੱਲੋਂ। ਚਲੀ ਜੀ ਜਿੰਨਾ ਉੱਥੇ ਵਿਰੋਧ ਹੋਊਗਾ ਉਨੀ ਜਿਹੜਾ ਜੀ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਲੋਕਾਂ ਦਾ ਇਕੱਠ ਜਿਹੜਾ ਜੀ ਉਹ ਵੱਧ ਹੋਊਗਾ। ਪਿਛਲੇ ਦਿਨਾਂ ਤੋਂ ਦਿਆਲ ਸਿੰਘ ਕੋਲਿਆਂਵਾਲੀ ਹੋਰਾਂ ਨੇ ਜਿਵੇਂ ਧਮਕੀਆਂ ਵਗੈਰਾ ਦਿੱਤੀਆਂ ਨੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਨੇਤਾ ਜਿਹੜੇ ਨੇ ਕਿ ਉਹ ਇੱਥੇ ਕੋਲਿਆਂਵਾਲੀ ਦੇ ਵਿੱਚ ਰੈਲੀ ਨਹੀਂ ਕਰਨ ਦੇਣਗੇ, ਸਟੇਡੀਅਮ 'ਚ ਉਹਨਾਂ ਨੂੰ ਧੱਕੇ ਵਗੈਰਾ ਮਰਵਾਏ ਗਏ ਨੇ। ਇਹਦੀਆਂ ਜਿੰਨੀਆਂ ਖਬਰਾਂ ਮਿਲੀਆਂ ਨੇ ਸ਼ਾਇਦ ਉਹ ਜੇ ਤਿਆਰੀਆਂ ਕਰਦੇ ਹੁੰਦੇ ਤੇ ਇੰਨੀਆਂ ਖਬਰਾਂ ਉਹਨਾਂ ਨੂੰ ਨਾ ਮਿਲਦੀਆਂ। ਪਾਰਟੀ ਇਹ ਸੋਚਦੀ ਹੈ ਕਿ ਵਿਰੋਧ ਦੇ ਵਿੱਚੋਂ ਹੀ ਉਹ ਨਿਕਲੀ ਪਾਰਟੀ ਹੈ ਤੇ ਵਿਰੋਧ ਕਰਕੇ ਹੀ ਇੱਥੇ ਲੋਕਾਂ ਦਾ ਉਹਨੂੰ ਵੱਡਾ ਸਹਿਯੋਗ ਜਿਹੜਾ ਜੀ ਉਹ ਲੰਬੀ ਤੋਂ ਮਿਲ ਸਕਦਾ। ਜਿਹੜੇ ਅਰਵਿੰਦ ਕੇਜਰੀਵਾਲ ਹੋਰੀ ਨੇ ਜੀ ਉਹ 28 ਤਰੀਕ ਨੂੰ ਲੰਬੀ ਦੇ ਵਿੱਚ ਇੱਕ ਰੈਲੀ ਜਿਹੜੀ ਹੈ ਜੀ ਉਹਨੂੰ ਸੰਬੋਧਨ ਕਰਨਗੇ। ਆਮ ਆਦਮੀ ਪਾਰਟੀ ਦੇ ਵੱਲੋਂ ਇਸ ਰੈਲੀ ਦੀਆਂ ਤਿਆਰੀਆਂ ਜਿਹੜੀਆਂ ਜੀ ਉਹ ਕੀਤੀਆਂ ਜਾ ਰਹੀਆਂ ਨੇ। ਇਹ ਕਿਹਾ ਜਾ ਰਿਹਾ ਜੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਲੰਬੀ ਦੇ ਵਿੱਚ ਜਿਹੜਾ ਜੀ ਕਿਸੇ ਵਾਲੰਟੀਅਰ ਜਾਂ ਕਿਸੇ ਵਰਕਰ ਨੂੰ ਟਿਕਟ ਨਹੀਂ ਦਿੱਤੀ ਜਾਊਗੀ, ਬਲਕਿ ਕਿਸੇ ਨੇਤਾ ਨੂੰ ਟਿਕਟ ਜਿਹੜੀ ਆ ਉਹ ਦਿੱਤੀ ਜਾ ਸਕਦੀ ਹੈ। ਇਹ ਜਰਨੈਲ ਸਿੰਘ ਹੋਰੀ ਜਿਹੜਾ ਜੀ ਉਹ ਹੋ ਸਕਦੇ ਨੇ ਜਿਹੜੇ ਕਿ ਪੀ ਚਿਦੰਬਰਮ ਦੇ ਉੱਤੇ ਜੁੱਤੀ ਸੁੱਟਣ ਤੋਂ ਬਾਅਦ ਚਰਚਾ ਦੇ ਵਿੱਚ ਆਏ ਸਨ। ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਜਿੱਤੇ ਨੇ ਜੀ ਦਿੱਲੀ ਤੋਂ, ਉੱਥੋਂ ਐਮਐਲਏ ਨੇ, ਪਰ ਉਹਨਾਂ ਨੂੰ ਕਿਉਂਕਿ ਇਹ ਜਿਹੜੀ ਹੈ ਜੀ ਸੀਟ ਆਪਣੀ ਛੱਡਣੀ ਪੈਣੀ ਹੈ ਦਿੱਲੀ ਵਾਲੀ, ਇੱਥੇ ਉਹਨਾਂ ਦੀ ਵੋਟ ਬਣਨੀ ਜ਼ਰੂਰੀ ਹੈ। ਵੋਟ ਦਿੱਲੀ ਤੋਂ ਕੈਂਸਲ ਹੋ ਜੂਗੀ ਤੇ ਨਾਲ ਦੀ ਨਾਲ ਉਹਨਾਂ ਦੀ ਜਿਹੜੀ ਉਹ ਸੀਟ ਵੀ ਕੈਂਸਲ ਹੋ ਜੂਗੀ। ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹ ਇਹ ਸੋਚਦੀ ਹੈ ਕਿ ਸ਼ਾਇਦ ਇੱਕ ਸਿੱਖ ਚਿਹਰਾ ਜਿਹੜਾ ਜੀ ਉਹ ਉੱਥੇ ਘੇਰ ਸਕਦਾ ਲੰਬੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ। ਸੋ ਇਹ ਕਿਹਾ ਜਾ ਰਿਹਾ ਜੀ ਕਿ ਆਮ ਆਦਮੀ ਪਾਰਟੀ ਨੇ ਅੰਦਰ ਖਾਤੇ ਦੀ ਤਿਆਰੀ ਸ਼ੁਰੂ ਕੀਤੀ ਹੋਈ ਆ। ਬਾਕੀ ਉਹਨਾਂ ਨੇ ਕੰਮ ਜਿਹੜਾ ਜੀ ਅਟਕਲਾਂ ਦੇ ਉੱਤੇ ਛੱਡਿਆ ਹੋਇਆ ਕਿ ਲੋਕ ਅਟਕਲਾਂ ਲਾਉਂਦੇ ਰਹਿਣ। 28 ਤਰੀਕ ਨੂੰ ਅਰਵਿੰਦ ਕੇਜਰੀਵਾਲ ਹੋਰੀ ਇੱਥੋਂ ਜਿਹੜਾ ਜੀ ਉਮੀਦਵਾਰ ਦਾ ਐਲਾਨ ਕਰਨਗੇ ਤੇ ਸੰਭਾਵੀ ਰੂਪ ਦੇ ਵਿੱਚ ਇਹ ਜਰਨੈਲ ਸਿੰਘ ਹੋਰੀ ਹੀ ਉਮੀਦਵਾਰ ਜਿਹੜੇ ਆ ਉਹ ਹੋ ਸਕਦੇ ਆ। ਜੀ ਦੇਖੋ ਬੜੀ ਛੇਤੀ ਪਤਾ ਲੱਗੂਗਾ ਕਿ ਕੀ ਹੋਣ ਵਾਲਾ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿਸਾਨਾਂ ਦੀ। ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਪਾਰਲੀਮੈਂਟ ਲਾਈ ਤੇ ਉਸ ਦੇ ਵਿੱਚ ਅਕਾਲੀਆਂ ਤੋਂ ਬਿਨਾਂ ਸਾਰੀਆਂ ਪਾਰਟੀਆਂ ਆਈਆਂ। ਇਹ ਪਹਿਲੀ ਵਾਰ ਸੀਗਾ ਜੀ ਇੱਕ ਡਿਫਰੈਂਟ ਟਾਈਪ ਦੇ ਨਾਲ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਕਿਸਾਨ ਪਾਰਲੀਮੈਂਟ ਜਿਹੜੀ ਸੀਗੀ ਜੀ ਉਹ ਲਾਈ ਗਈ। ਕਿਸਾਨ ਜਥੇਬੰਦੀ ਇੱਕ ਹੈ ਜੀ ਉਹਦੇ ਵੱਲੋਂ ਬਲਬੀਰ ਸਿੰਘ ਰਾਜੇਵਾਲ ਹੋਰਾਂ ਦੇ ਯਤਨਾਂ ਦੇ ਨਾਲ ਇਹਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਸੀਗੀਆਂ ਜੀ ਉਹਨਾਂ ਨੂੰ ਸੱਦਿਆ ਗਿਆ। ਇਹਦੇ ਵਿੱਚ ਕਾਂਗਰਸ ਵਾਲੇ ਵੀ ਆਏ, ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਵਾਲੇ ਵੀ ਆਏ, ਆਮ ਆਦਮੀ ਪਾਰਟੀ ਵਾਲੇ ਵੀ ਜਿਹੜੇ ਆਏ, ਪਰ ਜਿਹੜੀ ਮੁੱਖ ਸੱਤਾਧਾਰੀ ਧਿਰ ਹੈ ਜੀ ਅਕਾਲੀ ਦਲ ਉਹਨੇ ਆਪਣੇ ਨੁਮਾਇੰਦੇ ਨੂੰ ਇਹਦੇ ਵਿੱਚ ਭੇਜਣਾ ਜ਼ਰੂਰੀ ਨਹੀਂ ਸਮਝਿਆ। ਜਿਹੜਾ ਚੋਣ ਮੈਨੀਫੈਸਟੋ ਆ ਉਹਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੇ ਬਾਰੇ ਜਿਹੜੇ ਜੀ ਸਵਾਲ ਪੁੱਛੇ ਗਏ ਔਰ ਇਹਦੇ ਉੱਤੇ ਸਹਿਮਤੀ ਜਿਹੜੀ ਪ੍ਰਗਟ ਕਰਦਿਆਂ ਹੋਇਆ ਇਹ ਕਿਹਾ ਗਿਆ ਜੀ ਕਿ ਇਹ ਜਿਹੜੇ ਹੋਣਾ ਚਾਹੀਦਾ ਇਹਨੂੰ ਕਾਨੂੰਨੀ ਰੂਪ ਜਿਹੜਾ ਜੀ ਉਹ ਦਿੱਤਾ ਜਾਵੇ ਤੇ ਵਾਅਦੇ ਜਿਹੜੇ ਨੇ ਉਹ ਲਾਗੂ ਕਰਨੇ ਜ਼ਰੂਰੀ ਕਰਾਰ ਦਿੱਤੇ ਜਾਣ। ਜੇ ਕੋਈ ਇਹ ਵਾਅਦੇ ਪੂਰੇ ਨਾ ਕਰੇ ਤਾਂ ਉਹਦੇ ਵਿਰੁੱਧ ਚੋਣ ਕਮਿਸ਼ਨ ਨੂੰ ਕਾਰਵਾਈ ਕਰਨ ਦਾ ਅਧਿਕਾਰ ਜਿਹੜਾ ਜੀ ਉਹ ਹੋਣਾ ਚਾਹੀਦਾ। ਕਾਂਗਰਸ ਦੇ ਵੱਲੋਂ ਕੁਲਜੀਤ ਸਿੰਘ ਨਾਗਰਾ, ਭਾਰਤੀ ਜਨਤਾ ਪਾਰਟੀ ਦੇ ਵੱਲੋਂ ਹਰਜੀਤ ਸਿੰਘ ਗਰੇਵਾਲ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਕੰਵਰ ਸੰਧੂ ਹੋਰਾਂ ਨੇ ਆਪੋ ਆਪਣੀਆਂ ਪਾਰਟੀਆਂ ਦਾ ਪੱਖ ਜਿਹੜਾ ਸੀਗਾ ਉਹ ਰੱਖਿਆ। ਜਿਹੜੇ ਕਿਸਾਨ ਆਗੂ ਸੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈਣਾ ਸੀ ਅਕਾਲੀ ਦਲ ਨੂੰ, ਜਿਹਦੇ ਕਰਕੇ ਉਹਨਾਂ ਦੇ ਕਿਸੇ ਨੁਮਾਇੰਦੇ ਨੇ ਇਹਦੇ ਵਿੱਚ ਆਉਣਾ ਜ਼ਰੂਰੀ ਹੀ ਨਹੀਂ ਸਮਝਿਆ। ਜਿਹੜੇ ਕਹਿੰਦੇ ਆ ਕਿ ਸਭ ਤੋਂ ਵੱਧ ਕਿਸਾਨਾਂ ਦੀ ਗੱਲ ਹੀ ਜਿਹੜੀ ਹੈ ਜੀ ਉਹ ਕਰਦੇ ਨੇ। ਇਸ ਪਾਰਲੀਮੈਂਟ ਨੂੰ ਬਕਾਇਦਾ ਤੌਰ ਦੇ ਉੱਤੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਚਲਾਉਣ ਦਾ ਯਤਨ ਜਿਹੜਾ ਜੀ ਉਹ ਕੀਤਾ ਗਿਆ।
ਖੇਤੀ ਦੇ ਕਰਜ਼ੇ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਬੇਰੁਜ਼ਗਾਰੀ, ਘੱਟੋ ਘੱਟ ਆਮਦਨ, ਇਹ ਜਿਹੜੇ ਪ੍ਰਮੁੱਖ ਮੁੱਦੇ ਸਨ ਜਿਨ੍ਹਾਂ ਦੇ ਉੱਤੇ ਕਿਸਾਨਾਂ ਨੇ ਜਿਹੜੇ ਸੀਗੇ ਜੀ ਆਪੋ ਆਪਣੇ ਨੁਮਾਇੰਦੇ ਜਿਹੜੇ ਸੀ ਉਹਨਾਂ ਨੂੰ ਸਵਾਲ ਪੁੱਛੇ। ਸਾਰੇ ਨੁਮਾਇੰਦਿਆਂ ਨੇ ਵਾਰੀ-ਵਾਰੀ ਜਿਹੜਾ ਸੀਗਾ ਜੀ ਆਪਣੀ ਪਾਰਟੀ ਦਾ ਪੱਖ ਇਹਦੇ ਵਿੱਚ ਦੱਸਿਆ ਔਰ ਇਹ ਕਿਹਾ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਨਾਲ ਉਹ ਸਹਿਮਤੀ ਪ੍ਰਗਟਾਉਂਦੇ ਨੇ, ਜਦੋਂ ਕਿ ਕਿਸਾਨ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਇਹ ਪਾਰਲੀਮੈਂਟ ਲਾਉਣ ਦਾ ਪ੍ਰਮੁੱਖ ਕਾਰਨ ਇਹ ਸੀਗਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਸਿਰਫ ਵੋਟਾਂ ਤੱਕ ਸੀਮਿਤ ਰਹਿੰਦੀਆਂ ਨੇ, ਉਸ ਤੋਂ ਬਾਅਦ ਉਹ ਕਿਸਾਨਾਂ ਨੂੰ ਪੁੱਛਦੀਆਂ ਨਹੀਂ, ਜਿਹਦੇ ਕਰਕੇ ਕਿਸਾਨੀ ਜਿਹੜੀ ਹੈ ਜੀ ਉਹ ਇਸ ਵੇਲੇ ਖੁਦਕੁਸ਼ੀਆਂ ਦੇ ਰਾਹ ਪਈ ਹੋਈ ਹੈ। ਬਿਲਕੁਲ ਜੀ, ਕਿਸਾਨਾਂ ਵੱਲ ਤੇ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ। ਤੇ ਅੱਗੇ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ। ਖਬਰਾਂ ਤੇ ਸੁਣ ਰਹੇ ਹਾਂ ਅਖੀਰ ਵਿੱਚ ਕੀ ਹੋਣਾ ਆ ਉਹ ਬਾਅਦ ਵਿੱਚ ਪਤਾ ਲੱਗੂ ਕਿ ਪਰਿਵਾਰਵਾਦ ਨਹੀਂ ਹੋਣਾ ਚਾਹੀਦਾ, ਪਰਿਵਾਰ ਨੂੰ ਟਿਕਟਾਂ ਨਹੀਂ ਦੇਣੀਆਂ ਚਾਹੀਦੀਆਂ। ਪਰ ਉਸ ਦੇ ਬਰਾਬਰ ਜੇ ਅਕਾਲੀ ਦਲ ਨੂੰ ਦੇਖਿਆ ਜਾਵੇ ਤਾਂ ਉੱਥੇ ਤੇ ਪਰਿਵਾਰਵਾਦ ਤੋਂ ਬਿਨਾਂ ਹੈ ਵੀ ਕੁਝ ਨਹੀਂ। ਦੇਖੋ, ਇਹ ਐਕਚੁਅਲੀ ਪਹਿਲਾਂ ਤਾਂ ਮੁੱਦਾ ਨਹੀਂ ਸੀ ਹੁੰਦਾ, ਪਰ ਇਹ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਜਾਂ ਆਮ ਆਦਮੀ ਪਾਰਟੀ ਦੇ ਵੱਲੋਂ ਮੁੱਦਾ ਜਿਹੜਾ ਪਰਿਵਾਰਵਾਦ ਦਾ ਉਭਾਰੇ ਜਾਣ ਤੋਂ ਬਾਅਦ ਇਹਦੇ ਉੱਤੇ ਚਰਚਾ ਜਿਹੜੀ ਹੈ ਜੀ ਉਹ ਵੱਡੀ ਸ਼ੁਰੂ ਹੋਈ ਤੇ ਕਾਂਗਰਸ ਨੂੰ ਤੁਸੀਂ ਕਹ ਲਓ ਮਜਬੂਰੀ ਦੇ ਤਹਿਤ ਜਿਹੜਾ ਜੀ ਇਹਦੇ ਵਿੱਚ ਆਉਣਾ ਪਿਆ ਔਰ ਕਾਂਗਰਸ ਜਿਹੜੀ ਹੈ ਜੀ ਉਹ ਵੀ ਇਸ ਵਾਰੀ ਜਿਹੜੀਆਂ ਟਿਕਟਾਂ ਦੇ ਰਹੀ ਆ ਉਹਦੇ ਵਿੱਚ ਇੱਕ ਪਰਿਵਾਰ ਦੇ ਵਿੱਚੋਂ ਇੱਕੋ ਟਿਕਟ ਜਿਹੜੀ ਹੈ ਜੀ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੂਜੇ ਨੂੰ ਟਿਕਟ ਨਾ ਦਿੱਤੀ ਜਾਵੇ। ਆਮ ਆਦਮੀ ਪਾਰਟੀ ਨੇ ਤਾਂ ਪਹਿਲਾਂ ਹੀ ਜਿਹੜਾ ਜੀ ਉਹ ਕਿਸੇ ਵੀ ਪਰਿਵਾਰ ਨੂੰ ਟਿਕਟ ਦੋ ਨੂੰ ਨਹੀਂ ਦਿੱਤੀ। ਹਾਲਾਂਕਿ ਇਹ ਕਿਹਾ ਜਾ ਰਿਹਾ ਜੀ ਕਿ ਇਸੇ ਕਰਕੇ ਹੀ ਜਿਹੜਾ ਜੀ ਉਹਨਾਂ ਦੀ ਜਿਹੜੀ ਬਣਿਆ ਨੀਗੇ ਜੀ ਗੱਲਬਾਤ ਸਿੱਧੂ ਜੋੜੇ ਦੇ ਨਾਲ ਤੇ ਬੈਂਸ ਭਰਾਵਾਂ ਦੇ ਨਾਲ। ਹਾਲਾਂਕਿ ਬੈਂਸ ਭਰਾਵਾਂ ਦੇ ਨਾਲ ਬਾਅਦ ਦੇ ਵਿੱਚ ਉਹਨਾਂ ਨੇ ਚੋਣ ਗੱਠਜੋੜ ਕਰ ਲਿਆ, ਪਰ ਆਪਣੀ ਪਾਰਟੀ ਵੱਲੋਂ 2 ਟਿਕਟਾਂ ਜਿਹੜੀਆਂ ਸੀ ਭਰਾਵਾਂ ਨੂੰ ਨਹੀਂ ਦਿੱਤੀਆਂ। ਜਿਹੜੀ ਕਾਂਗਰਸ ਹੈ ਜੀ ਉਹਦੇ ਵੱਲੋਂ ਇਹਦੇ ਉੱਤੇ ਅਮਲ ਕਰਦਿਆਂ ਹੋਇਆ ਇਸ ਵਾਰੀ ਜਿਹੜਾ ਜੀ ਉਹ ਟਿਕਟਾਂ ਜਿਹੜੀਆਂ ਨੇ ਉਹਦੇ ਵਿੱਚ ਜਿਵੇਂ ਅਮਰਿੰਦਰ ਸਿੰਘ ਹੋਰਾਂ ਦੀ ਪਤਨੀ ਜਾਂ ਉਹਨਾਂ ਦੇ ਮੁੰਡੇ ਨੂੰ ਟਿਕਟ ਨਹੀਂ ਮਿਲੀ, ਰਜਿੰਦਰ ਕੌਰ ਭੱਠਲ ਹੋਰਾਂ ਦੇ ਜਵਾਈ ਨੂੰ ਟਿਕਟ ਜਿਹੜੀ ਹੈ ਜੀ ਉਹਦਾ ਕੋਈ ਚਾਂਸਸ ਜਿਹੜਾ ਉਹ ਹੈ ਨਹੀਂਗਾ। ਔਰ ਇਸੇ ਤਰੀਕੇ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਔਰ ਜਿਹੜੇ ਇੱਥੇ ਵਿਕਰਮ ਚੌਧਰੀ ਆ ਉਹਦੀ ਵੀ ਟਿਕਟ ਜਿਹੜੀ ਹੈ ਜੀ ਇਹ ਕਿਹਾ ਜਾ ਰਿਹਾ ਜੀ ਕਿ ਉਹਨੂੰ ਮਿਲ ਰਹੀ ਹੈ, ਉਹਦੇ ਫਾਦਰ ਨੂੰ ਨਹੀਂ ਮਿਲੂਗੀ। ਮਹਿੰਦਰ ਸਿੰਘ KP ਹੋਰਾਂ ਦੇ ਉੱਤੇ ਵੀ ਸਾਰਾ ਲਾਗੂ ਹੋ ਰਿਹਾ ਜੀ। ਲਾਲ ਸਿੰਘ ਹੋਰਾਂ ਦੇ ਉੱਤੇ ਇਹ ਲਾਗੂ ਹੋ ਰਿਹਾ ਕਿ ਇੱਕ ਟਿਕਟ ਮਿਲੂਗੀ, ਇਸੇ ਕਰਕੇ ਇਹ ਰੁਕੀ ਹੋਈ ਆ ਕਿ ਉਹਨਾਂ ਨੇ ਸਨੌਰ ਹਲਕਾ ਲੈਣਾ ਜਾਂ ਸਮਾਣਾ। ਦੂਜੇ ਪਾਸੇ ਜਿਹੜੀ ਸੱਤਾਧਾਰੀ ਧਿਰ ਹੈ ਅਕਾਲੀ ਦਲ, ਉਹਦੀ ਟੇਕ ਜਿਹੜੀ ਹੈ ਜੀ ਉਹ ਦੁਬਾਰਾ ਫੇਰ ਪਰਿਵਾਰਵਾਦ ਦੇ ਉੱਤੇ ਹੀ ਆ ਔਰ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਨੂੰ ਹੀ ਅੱਗੋਂ ਜਿਹੜੀ ਹੈ ਜੀ ਇਹ ਟਿਕਟ ਦਿੱਤੀ ਜਾ ਰਹੀ ਹੈ। ਬਲਵਿੰਦਰ ਸਿੰਘ ਭੂੰਦੜ, ਸੁਖਦੇਵ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ, ਰਣਜੀਤ ਸਿੰਘ ਬ੍ਰਹਮਪੁਰਾ, ਇਹਨਾਂ ਦੇ ਅੱਗੇ ਮੁੰਡਿਆਂ ਨੂੰ ਟਿਕਟਾਂ ਜਿਹੜੀਆਂ ਦਿੱਤੀਆਂ ਹੋਈਆਂ ਨੇ। ਤੋਤਾ ਸਿੰਘ ਹੁਰੀ ਆਪ ਵੀ ਟਿਕਟ ਲੈ ਗਏ, ਉਹਨਾਂ ਦੇ ਮੁੰਡੇ ਨੂੰ ਵੀ ਟਿਕਟ ਜਿਹੜੀ ਹੈ ਜੀ ਉਹ ਮਿਲ ਗਈ। ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਜਗ੍ਹਾ ਉਹਨਾਂ ਦੇ ਮੁੰਡੇ ਨੂੰ ਜਿਹੜਾ ਜੀ ਉਹ ਉਤਾਰਿਆ ਗਿਆ ਔਰ ਜਿਹੜੇ ਬਾਕੀ ਥਾਵਾਂ ਦੇ ਉੱਤੋਂ ਵੀ ਜਿਹੜੇ ਆ ਜੀ ਉਹ ਪਰਿਵਾਰਵਾਦ ਨੂੰ ਪਹਿਲ ਦਿੱਤੀ ਜਾ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਆਦੇਸ਼ ਪ੍ਰਤਾਪ ਸਿੰਘ ਕੈਰੋ, ਬਿਕਰਮ ਸਿੰਘ ਮਜੀਠੀਆ, ਜਿੰਨੇ ਵੀ ਇਹ ਸਾਰੇ ਇੱਕੋ ਪਰਿਵਾਰ ਦੇ ਜਿਹੜੇ ਜੀ ਉਹ ਮੈਂਬਰ ਨੇ। ਇਹ ਕਿਹਾ ਜਾ ਰਿਹਾ ਜੀ ਕਿ ਇਹ ਇੱਕ ਸ਼ੁਰੂਆਤ ਇਹਨੂੰ ਲਿਆ ਜਾ ਸਕਦਾ ਆ। ਹੌਲੀ ਹੌਲੀ ਸਹੀ ਇਹ ਮੁੱਦਾ ਪਰਿਵਾਰਵਾਦ ਵਾਲਾ ਜਿਹੜਾ ਜੀ ਉਹ ਭਖਣਾ ਤਾਂ ਸ਼ੁਰੂ ਹੋ ਗਿਆ ਔਰ ਕਿਤੇ ਨਾ ਕਿਤੇ ਤਾਂ ਇਹਦਾ ਕੁਝ ਅਸਰ ਜਿਹੜਾ ਜੀ ਉਹ ਦਿਸਣ ਲੱਗ ਪਿਆ, ਜਿਹੜਾ ਕਿ ਪੰਜਾਬ ਕਾਂਗਰਸ ਦੀ ਸੂਚੀ ਦੇ ਵਿੱਚ ਵੀ ਇਸ ਵੇਲੇ ਜਿਹੜੀ ਹੈ ਜੀ ਇਹ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਕੁਝ ਪਰਿਵਾਰ ਜਿਹੜੇ ਨੇ ਉਹਨਾਂ ਦਾ ਹੀ ਕਬਜ਼ਾ ਸਿਆਸਤ ਦੇ ਉੱਤੇ ਕਿਉਂ ਰਹੇ। ਕੁਝ ਲੋਕ ਕਹਿੰਦੇ ਨੇ ਕੋਈ ਬਦਲਾਅ ਨਹੀਂ ਆਉਣਾ, ਇਹ ਬਦਲਾਅ ਦੀਆਂ ਹੀ ਜਿਹੜੀਆਂ ਦੀ ਉਹ ਨਿਸ਼ਾਨੀਆਂ ਨੇ ਕਿ ਲੋਕਾਂ ਦੇ ਦਬਾਅ ਕਰਕੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਸੋਚਣਾ ਪੈ ਰਿਹਾ ਕਿ ਸਾਰੀਆਂ ਟਿਕਟਾਂ ਇੱਕੋ ਘਰ ਦੇ ਵਿੱਚ ਨਹੀਂ ਦਿੱਤੀਆਂ ਜਾ ਸਕਦੀਆਂ ਜਾਂ ਸਾਰੇ ਆਂਡੇ ਇੱਕ ਟੋਕਰੀ ਦੇ ਵਿੱਚ ਰੱਖਣੇ ਉਹਨਾਂ ਪਾਰਟੀਆਂ ਦੇ ਵਾਸਤੇ ਮੁਸੀਬਤ ਬਣਦੀ ਜਾ ਰਹੀ ਹੈ। ਬਿਲਕੁਲ ਜੀ, ਕੁਝ ਕੁ ਫੈਮਲੀਆਂ ਆਈਆਂ ਜਿਹੜੀਆਂ ਪੰਜਾਬ ਦੇ ਉੱਤੇ ਰਾਜ ਕਰ ਰਹੀਆਂ ਤੇ ਅੱਗੇ ਆਪਾਂ ਨਵਜੋਤ ਸਿੱਧੂ ਦੀ ਗੱਲ ਕਰਦੇ ਹਾਂ ਤੇ ਉਹਨਾਂ ਦਾ ਤਾਂ ਇਸ ਤਰ੍ਹਾਂ ਸੀ ਕਿ ਉਹਨਾਂ ਨੂੰ ਟਿਕਟ ਮਿਲ ਜਾਣੀ ਹੈ ਤੇ ਅੰਮ੍ਰਿਤਸਰ ਤੋਂ ਉਹਨਾਂ ਨੂੰ ਖੜੇ ਕੀਤਾ ਜਾਊਗਾ, ਪਰ ਲੱਗਦਾ ਕਿ ਇੰਨਾ ਸੌਖਾ ਨਹੀਂ ਇਹ ਕੰਮ। ਬਿਲਕੁਲ ਜੀ, ਇੰਨਾ ਆਸਾਨ ਨਹੀਂ ਹੋਊਗਾ ਜੀ ਉਹਨਾਂ ਦੇ ਵਾਸਤੇ, ਕਿਉਂਕਿ ਟਿਕਟ ਤਾਂ ਮਿਲਣ ਦੇ ਚਾਂਸਸ ਨੇ ਜੀ। ਟਿਕਟ ਤੇ ਤਾਂ ਕੋਈ ਉਹਨਾਂ ਨੂੰ ਸਮੱਸਿਆ ਜਿਹੜੀ ਆ ਉਹ ਆਉਣੀ ਨਹੀਂ ਹੈਗੀ। ਜਿਹੜੇ ਕਾਂਗਰਸ ਪਾਰਟੀ ਦੇ ਰਣਨੀਤੀਕਾਰ ਨੇ ਉਹਨਾਂ ਦੇ ਵੱਲੋਂ ਜਿਹੜੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਕਾਂਗਰਸ ਦੇ ਵਿੱਚ ਸ਼ਾਮਲ ਹੋਣਾ ਆ, ਇਸ ਪ੍ਰੋਗਰਾਮ ਨੂੰ ਜਿਹੜਾ ਜੀ ਵਿਉਂਤਬੱਧੀ ਕਰਕੇ ਵੱਡਾ ਪ੍ਰੋਗਰਾਮ ਬਣਾਉਣ ਦੇ ਯਤਨ ਜਿਹੜੇ ਆ ਜੀ ਉਹ ਕੀਤੇ ਜਾ ਰਹੇ ਨੇ। ਨਵਜੋਤ ਸਿੰਘ ਸਿੱਧੂ ਹੋਰੀ ਫਿਰ ਚੋਣ ਮੈਦਾਨ ਦੇ ਵਿੱਚ ਜਿਹੜਾ ਜੀ ਉਹ ਕੁੱਦਣਗੇ।
ਇੱਕ ਤਾਂ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਡਿਪਟੀ ਮੁੱਖ ਮੰਤਰੀ ਐਲਾਨਣ ਦਾ ਜਿਹੜਾ ਜੀ ਸ਼ਾਇਦ ਉਹ ਸੰਭਵ ਨਾ ਹੋ ਸਕੇ। ਉਹਦਾ ਕਾਰਨ ਇਹ ਹੈ ਕਿ ਦਲਿਤ ਭਾਈਚਾਰੇ ਦੀਆਂ ਵੱਡੀ ਗਿਣਤੀ ਦੇ ਵਿੱਚ ਵੋਟਾਂ ਨੇ। ਆਮ ਆਦਮੀ ਪਾਰਟੀ ਨੇ ਇਹ ਐਲਾਨਿਆ ਹੋਇਆ ਕਿ ਉਹ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਦਲਿਤ ਭਾਈਚਾਰੇ ਦੇ ਵਾਸਤੇ ਛੱਡਣਗੇ। ਜੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਉਹ ਕਹਿੰਦੇ ਨੇ ਕਿ ਅਸੀਂ ਮੁੱਖ ਮੰਤਰੀ ਬਣਾਵਾਂਗੇ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਜਿਹੜਾ ਜੀ ਉਹ ਉਮੀਦਵਾਰ ਐਲਾਨਿਆ ਜਾ ਸਕਦਾ ਹੈ। ਸੋ ਇਹਦੇ ਨਾਲ ਦਲਿਤ ਭਾਈਚਾਰੇ ਦੀਆਂ ਵੋਟਾਂ ਤੇ ਅਸਰ ਪਊਗਾ। ਦੂਜੀ ਗੱਲ ਇਹ ਹੈ ਜੀ ਕਿ ਜਿਹੜਾ ਹਿੰਦੂ ਭਾਈਚਾਰਾ ਹੈ ਉਹ ਵੀ ਕਾਂਗਰਸ ਦੇ ਨਾਲ ਜੁੜਿਆ ਹੋਇਆ, ਉਹ ਵੀ ਇਹ ਸਮਝਦਾ ਹੈ ਕਿ ਜੇ ਮੁੱਖ ਮੰਤਰੀ ਨਹੀਂ ਤਾਂ ਡਿਪਟੀ ਮੁੱਖ ਮੰਤਰੀ ਉਹਨਾਂ ਦਾ ਹੋ ਸਕਦਾ। ਸੋ ਇਹ ਦੋ ਚੀਜ਼ਾਂ ਦੇ ਕਰਕੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਡਿਪਟੀ ਮੁੱਖ ਮੰਤਰੀ ਐਲਾਨ ਸਕਣਾ ਔਖਾ ਹੋਊਗਾ ਕਾਂਗਰਸ ਦੇ ਵਾਸਤੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਵਿੱਤ ਮੰਤਰੀ ਨੇ ਜੇਤਲੀ ਸਾਹਿਬ, ਉਹਨਾਂ ਨੇ ਭਾਜਪਾ ਦੀ ਜਿਹੜੀਆਂ ਜੀ ਉਹ ਡਿਊਟੀਆਂ ਲਾਈਆਂ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਨਾ ਚੜ੍ਹਨ ਦਿੱਤਾ ਜਾਵੇ। ਔਰ ਉਹਨਾਂ ਨੇ ਕਿਹਾ ਕਿ ਜਿੱਥੋਂ ਵੀ ਨਵਜੋਤ ਸਿੰਘ ਸਿੱਧੂ ਚੋਣ ਲੜੇ ਉਹਦੀ ਘੇਰਾਬੰਦੀ ਜਿਹੜੀ ਹੈ ਜੀ ਉਹ ਤਕੜੀ ਕਰ ਲਓ ਔਰ ਹਰ ਹਾਲਤ ਦੇ ਵਿੱਚ ਉਹਦੀ ਸੀਟ ਜਿਹੜੀ ਹੈ ਜੀ ਉਹਨੂੰ ਹਰਾਉਣ ਦੇ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਵੇ, ਜਿਹਦੇ ਕਰਕੇ ਇਹ ਜਿਹੜਾ ਜੀ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਐਡਾ ਸੌਖਾ ਨਹੀਂ ਜਿਹੜਾ ਜੀ ਉਹ ਰਹੂਗਾ। ਪਰ ਜੀ ਉਹ ਇਹ ਸਮਝਦੀ ਆ ਕਿ ਉਹਨੂੰ ਜਿਹੜਾ ਜੀ ਪ੍ਰਚਾਰ ਕੇ ਉਹਦਾ ਲਾਹਾ ਮਾਝੇ ਦੀਆਂ ਸੀਟਾਂ ਦੇ ਉੱਤੇ ਵੀ ਜਿਹੜਾ ਉਹ ਲਿਆ ਜਾ ਸਕਦਾ ਆ। ਸੋ ਇਹ ਟੇਢੀ ਦੀ ਖੀਰ ਜਿਹੜੀ ਆ ਜੀ ਹੋਊਗੀ ਇਹਦੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਾਸਤੇ ਕਿ ਉਹਨਾਂ ਦਾ ਇੱਕ ਪੂਰੇ ਦ੍ਰਿਸ਼ ਦੇ ਵਿੱਚੋਂ ਇੰਨੀ ਦੇਰ ਜਿਹੜਾ ਜੀ ਉਹ ਗਾਇਬ ਰਹਿਣਾ ਔਰ ਲੋਕਾਂ ਦੇ ਨਾਲੋਂ ਟੁੱਟੇ ਰਹਿਣਾ। ਬੇਸ਼ੱਕ ਨਵਜੋਤ ਕੌਰ ਸਿੱਧੂ ਹੋਰੀ ਲੋਕਾਂ ਦੇ ਨਾਲ ਜੁੜੇ ਹੋਏ ਜਿਹੜਾ ਜੀ ਉਹ ਰਹੇ ਹੋਣ, ਪਰ ਜਿਹੜਾ ਨਵਜੋਤ ਸਿੰਘ ਸਿੱਧੂ ਹੋਰੀ ਤਾਂ ਟੁੱਟੇ ਰਹੇ ਨੇ ਲੋਕਾਂ ਦੇ ਨਾਲੋਂ। ਤੇ ਇਹ ਜਿਹੜੀਆਂ ਕਾਂਗਰਸ ਦੇ ਵੱਲੋਂ ਜਿਵੇਂ ਇਹ ਪ੍ਰਚਾਰਿਆ ਜਾ ਰਿਹਾ ਨਵਜੋਤ ਸਿੱਧੂ ਜੋੜੇ ਦੇ ਵੱਲੋਂ ਕਿ ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਜਾ ਸਕਦਾ, ਪਰ ਇਹ ਐਲਾਨ ਕਰਨਾ ਏਡਾ ਸੌਖਾ ਨਹੀਂ ਹੋਊਗਾ ਔਰ ਭਾਜਪਾ ਜਿਹੜੀ ਹੈ ਜੀ ਉਹ ਏਡੇ ਸੌਖਿਆਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇੰਨੇ ਸਟੈਪ ਅੱਗੇ ਜਾਣ ਨਹੀਂ ਦੇਊਗੀ। ਬਿਲਕੁਲ ਜੀ, ਕੋਸ਼ਿਸ਼ ਤਾਂ ਪੂਰੀ ਕਰਨਗੇ ਇਹਨਾਂ ਨੂੰ ਰੋਕਣ ਦੀ। ਤੇ ਅੱਗੇ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ। ਇਸ ਦੇ ਵਿੱਚੋਂ ਸਿਟਿੰਗ ਵਿਧਾਇਕ ਆ ਜਿਹੜੇ, ਤੇ ਲੱਗਦਾ ਹੈ ਕਿ ਉਹਨਾਂ ਦੀਆਂ 10 ਦੀਆਂ ਸੀਟਾਂ ਕੱਟੀਆਂ ਜਾ ਸਕਦੀਆਂ। ਇਹ ਕਿਹਾ ਜਾ ਰਿਹਾ ਜੀ ਕਿ ਤਕਰੀਬਨ 20 ਜਾਂ 21 ਉਮੀਦਵਾਰਾਂ ਦੀ ਜਿਹੜੀ ਦੂਜੀ ਸੂਚੀ ਹੈ ਉਹ ਤਿਆਰ ਕਰ ਲਈ ਹੈ ਕਾਂਗਰਸ ਨੇ। ਇਹਦੇ ਵਿੱਚ ਜਿਹੜੇ ਅਕਾਲੀ ਦਲ ਤੋਂ ਕਾਂਗਰਸ ਦੇ ਵਿੱਚ ਆਏ ਸਰਵਣ ਸਿੰਘ ਫਲੌਰ, ਪ੍ਰਗਟ ਸਿੰਘ ਬੁਲਾਰੀਆ ਤੇ ਭਾਜਪਾ ਦੇ ਜਿਹੜੇ ਨੇ ਜੀ ਉਹ ਨਵਜੋਤ ਸਿੱਧੂ ਦਾ ਨਾਮ ਇਸ ਲਿਸਟ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨਹੀਂ ਹੋਊਗਾ ਔਰ ਇਹ ਤੀਜੀ ਲਿਸਟ ਦਾ ਇੰਤਜ਼ਾਰ ਜਿਹੜਾ ਜੀ ਉਹ ਕਰਨਾ ਪਊਗਾ। ਤੀਜੀ ਦੇ ਵਿੱਚ ਇਹ ਨਾਮ ਸ਼ਾਮਲ ਹੋਣ। ਜਿਹੜੀ 25 ਤਰੀਕ ਤੋਂ ਬਾਅਦ ਜਿਹੜੀ ਹੈ ਜੀ ਮੀਟਿੰਗ ਸੱਦੀ ਜਾਊਗੀ, ਉਹਦੇ ਵਿੱਚ ਜਿਹੜੀ ਹੈ ਜੀ ਇਹਨਾਂ ਨਾਵਾਂ ਦੇ ਉੱਤੇ ਵਿਚਾਰ ਹੋਊਗਾ। ਕਾਂਗਰਸ ਇਹ ਸੋਚ ਰਹੀ ਹੈ ਕਿ ਜਿਹੜੇ ਕੰਟਰੋਵਰਸ਼ੀਅਲ ਸੀਟਾਂ ਨੇ ਜਿੰਨੀ ਲੇਟ ਉਹਦਾ ਅਨਾਉਂਸਮੈਂਟ ਕੀਤੀ ਜਾਵੇ ਉਨੀ ਕਾਂਗਰਸ ਦੇ ਹੱਕ ਦੇ ਵਿੱਚ ਰਹੂਗੀ, ਤਾਂ ਕਿ ਬਗਾਵਤ ਜਿਹੜੀ ਹੈ ਜੀ ਉਨੀ ਘੱਟ ਸਮੇਂ ਦੇ ਵਾਸਤੇ ਜਿਹੜੀ ਆ ਉਹ ਹੋਊਗੀ। ਜਿਹੜੇ 8 ਤੋਂ 10 ਸਿਟਿੰਗ MLAs ਨੇ ਉਹਨਾਂ ਦੀ ਟਿਕਟ ਜਿਹੜੀ ਹੈ ਜੀ ਉਹ ਕੱਟੀ ਜਾ ਸਕਦੀ ਹੈ। ਨਿਗਮ ਚੋਣਾਂ ਦੇ ਵਿੱਚ ਹਾਰ ਦੇ ਡਰ ਕਰਕੇ ਜਿਹੜੀ ਹੈ ਜੀ ਇਹਨਾਂ ਨੂੰ ਲਾਈਫ ਲਾਈਨ ਮਿਲ ਸਕਦੀ ਹੈ। ਕੈਪਟਨ ਨੇ ਫਿਰ ਇਹ ਦੁਹਰਾਇਆ ਕਿ ਜਿਨ੍ਹਾਂ ਦੇ ਜਿਹੜੇ ਵਿਧਾਇਕਾਂ ਦੀ ਪਰਫਾਰਮੈਂਸ ਜਿਹੜੀ ਹੈ ਜੀ ਉਹ ਕਮਜ਼ੋਰ ਹੈ, ਉਹ ਜਿੱਤਣ ਦੀ ਸਥਿਤੀ ਦੇ ਵਿੱਚ ਨਹੀਂ ਹੈਗੇ, ਉਹਨਾਂ ਦੀ ਜਿਹੜੀ ਟਿਕਟ ਕੱਟੀ ਜਾ ਸਕਦੀ ਹੈ। ਖਰੜ ਤੋਂ ਵਿਧਾਇਕ ਜਗਮੋਹਨ ਸਿੰਘ ਕੰਗ, ਲੁਧਿਆਣਾ ਨਾਰਥ ਤੋਂ ਜਿਹੜੇ ਜੀ ਰਕੇਸ਼ ਪਾਂਡੇ, ਬੰਗਾ ਤੋਂ ਤਰਲੋਚਨ ਸੂੰਡ ਜਿਹੜੇ ਜੀ ਉਹ ਇਹਦੇ ਵਿੱਚ ਸ਼ਾਮਲ ਨੇ, ਜਿਨ੍ਹਾਂ ਦੀਆਂ ਇਹ ਟਿਕਟਾਂ ਇਸ ਵਾਰੀ ਕੱਟੀਆਂ ਜਾ ਸਕਦੀਆਂ ਨੇ। ਸੋ 8 ਤੋਂ 10 ਸਿਟਿੰਗ ਵਿਧਾਇਕ ਜਿਹੜੇ ਜੀ ਹੋਣਗੇ ਜਿਨ੍ਹਾਂ ਨੂੰ ਇਹ ਟਿਕਟਾਂ ਨਹੀਂ ਮਿਲਣਗੀਆਂ ਤੇ ਉੱਥੋਂ ਬਗਾਵਤ ਜਿਹੜੀ ਆ ਜੀ ਉਹ ਹੋਣ ਦੇ ਆਸਾਰ ਨੇ। ਦੂਜੇ ਪਾਸੇ ਜਿਹੜਾ ਆਉਣ ਜਾਣ ਹੈ ਜੀ ਉਹ ਚੱਲ ਰਿਹਾ ਹੈ। ਆਉਣ ਜਾਣ ਦੇ ਇਸ ਚੱਕਰ ਦੇ ਵਿੱਚ ਸ਼ੇਰ ਸਿੰਘ ਘਬਾਇਆ ਹੋਰਾਂ ਵਾਲੀ ਤਾਂ ਆਪਾਂ ਗੱਲ ਕੀਤੀ ਆ। ਜਿਹੜੇ ਸਾਬਕਾ ਵਿਧਾਇਕ ਨੇ ਜੀ ਮੋਹਨ ਲਾਲ ਬੰਗਾ, ਜਿਹੜੇ ਨਵਾਂ ਕਈ ਕੁਝ ਕਰਦੇ ਰਹਿੰਦੇ ਨੇ, ਕਦੀ ਪੱਗ ਬੰਨ ਲੈਂਦੇ ਨੇ, ਕਦੀ ਵਾਲ ਜਿਹੜੇ ਉਹ ਖਿਲਾਰ ਲੈਂਦੇ ਨੇ, ਹੁਣ ਉਹ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋ ਗਏ ਨੇ। ਉਹਨਾਂ ਨੂੰ ਸ਼ਾਇਦ ਜਿਹੜੀ ਹੈ ਜੀ ਇੱਥੋਂ ਆਸ ਨਹੀਂ ਸੀ ਔਰ ਮੋਹਨ ਲਾਲ ਹੋਰਾਂ ਨੂੰ ਫਗਵਾੜਾ ਤੋਂ ਜਿਹੜੀ ਹੈ ਜੀ ਉਹ ਟਿਕਟ ਦੇ ਉਹ ਦਾਅਵਾ ਆਪਣਾ ਜਿਹੜਾ ਜੀ ਉਹ ਜਿਤਾ ਰਹੇ ਨੇ। ਸੋ ਇਹ ਆਉਣ ਜਾਣ ਜਿਹੜਾ ਜੀ ਲੱਗਿਆ ਰਹੂਗਾ। ਅਗਲੇ ਦਿਨਾਂ ਦੇ ਦੌਰਾਨ ਇਹ ਵਧਣ ਦੇ ਆਸਾਰ ਨੇ ਚੋਣ ਜ਼ਾਬਤਾ ਖਾਸ ਤੌਰ ਦੇ ਉੱਤੇ ਲੱਗਣ ਤੋਂ ਬਾਅਦ। ਹੁਣ ਸਵਾਲ ਫਿਰ ਉੱਥੇ ਆ ਜਾਂਦਾ ਕਿ ਚੋਣ ਜ਼ਾਬਤਾ ਜਿਹੜਾ ਜੀ ਉਹ ਇਹ ਚੋਣ ਜ਼ਾਬਤਾ ਅੱਜ ਵੀ ਲੱਗਣ ਦੇ ਆਸਾਰ ਨੇ। ਜੇ ਅੱਜ ਇਹਦਾ ਐਲਾਨ ਨਹੀਂ ਹੁੰਦਾ ਤਾਂ ਅਗਲੇ 1-2 ਦਿਨਾਂ ਦੇ ਵਿੱਚ ਇਹ ਐਲਾਨ ਹੋ ਜਾਣ ਦੀ ਸੰਭਾਵਨਾ ਹੈ।
ਬਿਲਕੁਲ ਜੀ, ਸਾਰੇ ਇਸ ਨੂੰ ਹੀ ਉਡੀਕ ਰਹੇ ਆ ਤੇ ਅੱਗੇ ਆਜ਼ਨਾਮਾ ਕਿ ਮੈਨੇਜਰ ਬੈਂਕ ਦਾ ਕਹਿੰਦਾ ਮੁਲਾਜ਼ਮਾਂ ਨੂੰ ਤਾਜ਼ੀ ਇੱਕ ਹਦਾਇਤ ਹੁਣ ਆਈ ਬੇਲੀ। ਮੈਨੇਜਰ ਬੈਂਕ ਦਾ ਕਹਿੰਦਾ ਮੁਲਾਜ਼ਮਾਂ ਨੂੰ ਤਾਜ਼ੀ ਇੱਕ ਹਦਾਇਤ ਹੁਣ ਆਈ ਬੇਲੀ। ਵੱਡੇ ਅਫਸਰ ਨੇ ਲਿਖਿਆ, ਨਾਲ ਇਸ ਦੇ ਰਿਜ਼ਰਵ ਬੈਂਕ ਨੇ ਆਪ ਭਿਜਵਾਈ ਬੇਲੀ। ਜਮ੍ਹਾਂ ਕਰਨ ਜਾਂ ਲੈਣ ਕੋਈ ਰਕਮ ਆਵੇ ਉਸ ਨੂੰ ਜਾਣੀ ਹਦਾਇਤ ਪੜ੍ਹਾਈ ਬੇਲੀ। ਦਿੱਤੀ ਹੱਦ ਦੇ ਅੰਦਰ ਵੀ ਕੰਮ ਕਰੀਏ, ਹੋ ਰਹੀ ਉੱਪਰੋਂ ਬਹੁਤ ਸਖਤਾਈ ਬੇਲੀ। ਇੰਨੀ ਦੇਰ ਨੂੰ ਖੜਕ ਪਿਆ ਫੋਨ ਉਸਦਾ, ਮੁੜਕਾ ਪੂੰਝ ਕੇ ਬੋਲਿਆ ਹੱਦ ਹੋ ਗਈ। ਇੰਨੀ ਦੇਰ ਨੂੰ ਖੜਕ ਪਿਆ ਫੋਨ ਉਸਦਾ, ਮੁੜਕਾ ਪੂੰਝ ਕੇ ਬੋਲਿਆ ਹੱਦ ਹੋ ਗਈ। ਅੱਧਾ ਘੰਟਾ ਜੋ ਪਹਿਲਾਂ ਹਦਾਇਤ ਆਈ, ਫੋਨ ਆ ਗਿਆ, ਉਹ ਵੀ ਰੱਦ ਹੋ ਗਈ। ਜੀ ਥੈਂਕ ਯੂ ਜੀ, ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ 'ਚ ਦੱਸਦੇ ਰਹੇ ਖਬਰਾਂ ਦੇ ਬਾਰੇ। ਹੁਣ ਇੱਥੇ ਹੀ ਅੱਜ ਦਾ ਬੁਲੇਟਿਨ ਸਮਾਪਤ ਤੇ ਅਗਲੇ ਬੁਲੇਟਿਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।